ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਅੱਜ TV 84 ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅੱਜ ਅਸੀਂ ਚਾਰੇ ਪਾਸੇ ਦੇਖ ਰਹੇ ਹਾਂ, ਜਿਹੜਾ ਕੋਰੋਨਾ ਵਾਇਰਸ ਹੈ ਕਿਵੇਂ ਚੀਨ ਤੋਂ ਦੀ ਸ਼ੁਰੂਆਤ ਹੁੰਦੀ ਹੈ ਤੇ ਹੁਣ ਦੁਨੀਆ ਭਰ ਦੇ ਵਿੱਚ 100 ਤੋਂ ਜਿਹੜੇ ਜ਼ਿਆਦਾ ਮੁਲਕ ਨੇ ਉਹ ਇਸ ਵਾਇਰਸ ਦੇ ਨਾਲ ਪ੍ਰਭਾਵਿਤ ਨੇ। ਤੇ ਇਸ ਵਕਤ ਦੁਨੀਆ ਜਿਹੜੀ ਹੈ ਇੱਕ ਹਿਸਾਬ ਨਾਲ ਕਿਹਾ ਜਾ ਸਕਦਾ ਹੈ ਜਿੱਥੇ ਇਕਨੋਮਿਕ ਕ੍ਰਾਈਸਿਸ ਦੇ ਕਾਰਨ ਗੁਜ਼ਰ ਰਹੀ ਹੈ। ਇਸ ਸਾਰੇ ਦੇ ਚਲਦਿਆਂ ਨਾਲ ਹੀ ਦੁਨੀਆ ਲਾਕਡਾਊਨ ਹੋਣ ਦੇ ਕੰਢੇ ਤੇ ਆ ਖਲੋਤੀ ਹੈ ਇੱਕ ਹਿਸਾਬ ਦੇ ਨਾਲ। ਸੋ ਭਾਰਤ ਦੇ ਵਿੱਚ ਇਹਦਾ ਜਿਹੜਾ ਪ੍ਰਭਾਵ ਹੈ ਉਸ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ। ਓਵਰਆਲ ਵੀ ਤੇ ਜਨਰਲੀ ਭਾਰਤ ਦੇ ਵਿੱਚ ਜਿਹੜੀ ਸਥਿਤੀ ਹੈਗੀ ਹੈ ਬਣੀ ਹੋਈ, ਇਸ ਬਾਬਤ ਤੇ ਖਾਸ ਤੌਰ ਤੇ ਜਦੋਂ ਸਿੱਖ ਨੁਕਤਾ ਨਿਗਾਹ ਤੋਂ ਅਸੀਂ ਦੇਖਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਇਕੱਠ ਹੈਗੇ ਆ, ਹੋਲੇ ਮਹੱਲੇ ਦਾ ਇਕੱਠ ਬੜੀ ਵੱਡੀ ਤਾਦਾਦ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ, ਜਿੱਥੇ ਇੱਕ ਬੇਪਰਵਾਹੀ ਦਾ ਸਬੂਤ ਸਿੱਖ ਕੌਮ ਨੇ ਦਿੱਤਾ ਉੱਥੇ। ਪਰ ਉੱਥੇ ਇਹ ਵੀ ਧਿਆਨ ਦੇਣ ਦੀ ਲੋੜ ਹੈ ਵੀ ਜਿੱਥੇ ਇਹ ਸਾਰਾ ਜਿਹੜਾ ਇਸ ਵਾਇਰਸ ਦੇ ਚਲਦਿਆਂ ਵਰਲਡ ਹੈਲਥ ਆਰਗੇਨਾਈਜੇਸ਼ਨ ਹੋਵੇ, ਯੂਨਾਈਟਿਡ ਨੇਸ਼ਨਸ ਹੋਣ, ਉਹਨਾਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ। ਮੁਲਕਾਂ ਵੱਲੋਂ ਜਿਹੜੀਆਂ ਆਪਸ ਦੇ ਵਿੱਚ ਜਿਹੜੀਆਂ ਫਲਾਈਟਸ ਹੈਗੀਆਂ ਨੇ ਉਹ ਕੈਨੇਡਾ ਹੋਵੇ ਜਾਂ ਯੂਰਪ ਦੇ ਵਿੱਚ ਵੀ ਉਹਨਾਂ ਵੱਲੋਂ ਬੰਦ ਕੀਤੀਆਂ ਜਾ ਰਹੀਆਂ ਨੇ। ਇਹ ਜਿੱਥੇ ਇੱਕ ਘਟਨਾਕ੍ਰਮ ਚੱਲ ਰਿਹਾ, ਸੋ ਇਸ ਸਥਿਤੀ ਨੂੰ, ਇਸ ਸਿਚੁਏਸ਼ਨ ਨੂੰ ਸੀਰੀਅਸਨੈਸ ਦੇ ਨਾਲ ਲੈਣ ਦੀ ਵੀ ਲੋੜ ਹੈ। ਇੱਕ ਬੇਪਰਵਾਹੀ ਵਾਲਾ ਪਾਰਟ ਇੱਕ ਆਪਣੀ ਥਾਂ ਤੇ ਹੈ, ਪਰ ਸੁਹਿਰਦਤਾ ਵੀ ਵਰਤਣੀ ਜਿਹੜੀ ਆ ਬਹੁਤ ਜ਼ਰੂਰੀ ਹੈ। ਸੋ ਇਸ ਬਾਬਤ ਵੀ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਇਸ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਫੋਨ ਲਾਈਨ ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਪੰਜਾਬ ਦੇ ਦਿੱਲੀ ਦੇ ਵਿੱਚ ਵੀ ਜਿੱਥੇ ਤੁਸੀਂ ਬੈਠੇ ਹੋ ਤੇ ਓਵਰਆਲ ਭਾਰਤ ਦੇ ਵਿੱਚ ਕਿੱਦਾਂ ਦੀ ਸਥਿਤੀ ਬਣੀ ਹੋਈ ਹੈ? ਜਿਵੇਂ ਇੱਕ ਚੀਜ਼ ਦੇਖਣ ਨੂੰ ਮਿਲ ਰਹੀ ਹੈ ਵੀ ਲੋਕ ਬਹੁਤਾ ਸੀਰੀਅਸਲੀ ਨਹੀਂ ਲੈ ਰਹੇ ਇਸ ਪਾਰਟ ਨੂੰ। ਦਿੱਲੀ ਦੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜੇ ਦੇਖਣਾ ਹੋਵੇ, ਕਿਵੇਂ ਦੇਖ ਰਹੇ ਹੋ ਇਹ ਜਿਹੜੀ ਸਥਿਤੀ ਬਣਦੀ ਚਲੀ ਜਾ ਰਹੀ ਹੈ ਹੁਣ? ਅਮਰਵੀਰ ਜੀ, ਇੱਥੇ ਬੜਾ ਡਰ ਤੇ ਬੜਾ ਇੱਕ ਆਤੰਕ ਜਿਹਾ ਫੈਲ ਗਿਆ ਹੈ ਔਰ ਚਾਰ ਚੁਫੇਰੇ ਖਾਮੋਸ਼ੀ ਹੈ ਜੀ। ਔਰ ਲੋਕ ਜਿੱਦਾਂ ਡਰੇ ਹੋਏ ਨੇ ਔਰ ਉਹਦੇ ਕਈ ਕਾਰਨ ਬਣ ਗਏ ਨੇ। ਗੱਲ ਅਸਲ ਦੇ ਵਿੱਚ ਹੈ ਇੱਥੇ ਇੱਕ ਤੇ ਕਰੋਨਾ ਵਾਇਰਸ ਦਾ ਜਿਹੜਾ ਡਰ ਫੈਲਿਆ ਉਹ ਤੇ ਹੈ ਹੀ ਹੈ, ਨਾਲ ਗਰੀਬੀ ਬਹੁਤ ਹੈ। ਬਾਜ਼ਾਰ ਵਿੱਚ ਕੰਮ ਕਰਨ ਵਾਲਾ ਮਜ਼ਦੂਰ ਹੈ ਦਿੱਲੀ ਸ਼ਹਿਰ ਦੇ ਵਿੱਚ, ਉਹ ਮਜ਼ਦੂਰ ਦਾ ਕੰਮ ਤੇ ਬਿਲਕੁਲ ਠੱਪ ਹੋ ਗਿਆ। ਔਰ ਜਿਨ੍ਹਾਂ ਨੇ ਸਵੇਰੇ ਕਮਾਣਾ ਤੇ ਸ਼ਾਮੀ ਉਹਨਾਂ ਨੇ ਖਾਣਾ, ਉਹਨਾਂ ਬੰਦਿਆਂ ਵਾਸਤੇ ਤੇ ਉਹ ਬੰਦੇ ਤੇ ਰੋਣ ਹੱਕੇ ਹੋਏ ਨੇ ਕਿ ਕੰਮ ਚੱਲੇਗਾ ਕਿੱਦਾਂ। ਬਾਜ਼ਾਰ ਪੂਰੀ ਤਰ੍ਹਾਂ ਠੰਡੇ ਨੇ। ਆ ਜਿਹੜਾ ਗਵਰਨਮੈਂਟ ਵੱਲੋਂ ਅਨਾਉਂਸਮੈਂਟਾਂ ਹੋ ਰਹੀਆਂ ਨੇ, ਅਮੀਰ ਮੁਲਕਾਂ ਦੀ ਗੱਲ ਹੋ ਰਿਹਾ ਹੈ, ਪਰ ਭਾਰਤ ਵਰਗਾ ਦੇਸ਼ ਜਿੱਥੇ ਗਰੀਬੀ ਬਹੁਤ ਹੈ, ਉਸ ਮੁਲਕ ਦੇ ਵਿੱਚ ਲੋਕਾਂ ਦਾ ਜਿਹੜਾ ਰਹਿਣਾ ਸਹਿਣਾ ਉਹ ਬੜਾ ਨਿਚਲੇ ਸਤਰ ਦਾ ਹੈ ਜੀ। ਤੁਸੀਂ ਦੇਖੋ ਸਕੂਲ, ਕਾਲਜ, ਸਿਨੇਮਾ ਹਾਲ, ਜਿਮ, ਨਾਈਟ ਕਲੱਬ, ਬਾਜ਼ਾਰ, ਸੜਕਾਂ ਇਹ ਜਿਹੜਾ ਸੁਣੀਆਂ ਹੋ ਗਈਆਂ ਨੇ। ਆਹ ਜਿਹੜਾ ਇੱਕਦਮ ਲੋਕਾਂ ਨੂੰ ਅਚਨਚੇਤ ਮੁਸੀਬਤ ਆ ਗਈ ਹੈ ਨਾ, ਇਹ ਬਹੁਤ ਵੱਡੀ ਹੈ ਜੀ। ਔਰ ਦੇਖਣ ਨੂੰ ਹੁਣ ਏਦਾਂ ਲੱਗ ਰਿਹਾ ਹੈ ਕਿ ਲੋਕ ਗੁਰਦੁਆਰਿਆਂ ਦੇ ਵਿੱਚ ਸੰਗਤ ਨਹੀਂ ਹੈ, ਬੜੀ ਘੱਟ ਹੈ, ਨਾ ਦੇ ਬਰਾਬਰ ਹੈ। ਮੰਦਿਰਾਂ ਦੇ ਵਿੱਚ ਵੀ ਇਹੀ ਹਾਲ ਹੈ, ਸੰਗਤ ਬਿਲਕੁਲ ਨਹੀਂ ਹੈ। ਲੰਗਰ ਵਗੈਰਾ ਬਹੁਤ ਜਗ੍ਹਾ ਬੰਦ ਹੋ ਗਏ ਨੇ ਔਰ ਕਈ ਜਗ੍ਹਾ ਹੋ ਰਹੇ ਨੇ, ਕਈ ਜਗ੍ਹਾ ਵਿਚਾਰਾਂ ਚੱਲ ਰਹੀਆਂ ਨੇ। ਤੇ ਆਹ ਜਿਹੜਾ ਇਸ ਵਕਤ ਵਾਤਾਵਰਨ ਬਣ ਗਿਆ ਹੈ, ਮਾਹੌਲ ਬਣ ਗਿਆ ਹੈ, ਉਹ ਬਹੁਤ ਡਰ ਵਾਲਾ ਹੈ, ਬਹੁਤ ਚਿੰਤਾ ਵਾਲਾ ਹੈ। ਔਰ ਇਸ ਚਿੰਤਾ ਔਰ ਡਰ ਦੇ ਵਿੱਚ ਲੋਕ ਇੱਕ ਦੂਸਰੇ ਤੋਂ ਇਹ ਪੁੱਛਣ ਦੀ ਕੋਸ਼ਿਸ਼ ਕਰ ਰਹੇ ਨੇ ਬਈ ਕਿਤਨੇ ਦਿਨ ਚੱਲੇਗਾ,
कितने दिन चलेगा, कितना साडी असी घर चलावांगे, कितना। हुण ते 2-3 तरह की मार है। कोरोना का डर है किते बंदे बीमार ना हो जाइए ते जान ना चली जाए। दूसरा जो बड़ा फिकर है वो है जीवन किवें चलेगा बिना पैसे दे ते बिना खान पीन दे, बच्चे किदां पलणगे। ये वड्डी चिंता बहुत वड्डे पद्धर ते लोकां विच है। हाँ जी बिल्कुल ਬੱਬਰ ਸਾਹਿਬ, ਇਸ ਨੂੰ ਲੈ ਕੇ ਜਿਹੜੀਆਂ ਸਰਕਾਰ ਦੀਆਂ ਤਿਆਰੀਆਂ ਨੇ ਉਹਨੂੰ ਕਿਵੇਂ ਦੇਖਦੇ ਹੋ? ਹਾਲਾਂਕਿ ਇੰਟਰਨੈਸ਼ਨਲੀ ਜਦੋਂ ਦੇਖਦੇ ਹਾਂ ਤਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਹੋਵੇ ਜਾਂ ਯੂਨਾਈਟਿਡ ਨੇਸ਼ਨਸ ਹੋਵੇ, ਉਹਨਾਂ ਵੱਲੋਂ ਲਗਾਤਾਰਤਾ ਦੇ ਨਾਲ ਦੇਸ਼ਾਂ ਨੂੰ, ਮੁਲਕਾਂ ਨੂੰ, ਭਾਰਤ ਸਮੇਤ ਇਹ ਗੱਲ ਕਹੀ ਜਾ ਰਹੀ ਹੈ ਵੀ ਪ੍ਰਬੰਧ ਕਰੋ, ਟੈਸਟਾਂ ਦੇ ਪ੍ਰਬੰਧ ਕਰੋ। ਅਤੇ ਜਦੋਂ ਲੋਕ ਇਸ ਸਿਚੁਏਸ਼ਨ ਦੇ ਵੱਲ ਨੂੰ ਹੁਣ ਜਿਹੜੀ ਬਣਦੀ ਚਲੀ ਜਾ ਰਹੀ ਹੈ ਜਾਂ ਇਹ ਕਹਿ ਲਓ ਵੀ ਬਣ ਚੁੱਕੀ ਹੈ, ਤੇ ਇਸ ਦੇ ਲਈ ਤਿਆਰੀ ਜਿਹੜੀ ਹੈ ਉਹ ਨਹੀਂ ਨਜ਼ਰ ਆ ਰਹੀ। ਕਿਵੇਂ ਦੇਖ ਰਹੇ ਹੋ ਸਰਕਾਰ ਦੀ ਜਿਹੜੀ ਤਿਆਰੀ ਹੈ ਦਿੱਲੀ ਦੇ ਵਿੱਚ ਵੀ ਤੇ ਅਦਰਵਾਈਜ਼ ਕੇਂਦਰ ਦੇ ਵਿੱਚੋਂ ਵੀ? ਦੇਖੋ, ਤਿਆਰੀ ਵਾਲੀ ਗੱਲ ਜਿਹੜੀ ਹੈ ਉਹ ਸਾਡੇ ਕੋਲ ਜਿਹੜੇ ਚੈਨਲ ਹੈ ਨਾ, ਟੀਵੀ ਚੈਨਲ, ਉਹ ਉਹਨਾਂ ਦੀ ਹੁਣ ਕ੍ਰੈਡੀਬਿਲਿਟੀ ਇਹ ਹੈ ਕਿ ਉਹ ਸਰਕਾਰ ਦੀ ਬੋਲੀ ਬੋਲਦੇ ਨੇ। ਉਹਨਾਂ ਨੂੰ ਜੋ ਸਰਕਾਰੀ 10 ਨੋਟ ਆਉਂਦੇ ਨੇ, ਜੋ ਉਹਨਾਂ ਨੂੰ ਬਰੀਫ ਕੀਤਾ ਜਾਂਦਾ ਹੈ, ਉਸੇ ਦੇ ਉੱਤੇ ਉਹ ਸ਼ੋਰ ਪਾਈ ਜਾ ਰਹੇ ਨੇ। ਸਰਕਾਰ ਨੇ ਆਹ ਕਰ ਦਿੱਤਾ, ਸਰਕਾਰ ਨੇ ਉਹ ਕਰ ਦਿੱਤਾ। ਸਰਕਾਰ ਨੇ ਸਿਰਫ ਬੰਦ ਕੀਤਾ। ਜਿਹੜੀ ਤਿਆਰੀ ਵਾਲੀ ਗੱਲ ਹੈ ਉਹ ਸਿਰਫ ਚੈਨਲਾਂ ਤੋਂ ਹੀ ਸੁਣਨ ਨੂੰ ਮਿਲ ਰਹੀ ਹੈ। ਮੈਂ ਸੈਂਟਰ ਦੇ ਵਿੱਚ ਬੈਠਾ ਔਰ ਸਾਡਾ ਜਿੰਨਾ ਮੀਡੀਆ ਦਾ, ਪ੍ਰਿੰਟ ਮੀਡੀਆ ਦੇ ਲੋਕ ਆਉਂਦੇ ਨੇ, ਉਹ ਬੜੇ ਹੈਰਾਨ ਹੁੰਦੇ ਨੇ ਚੈਨਲ ਕੀ ਬੋਲ ਰਹੇ ਨੇ। ਹਕੀਕਤ ਦੇ ਨਹੀਂ ਕੁਛ ਹੋਰ ਹੈ। ਚੈਨਲ ਤੇ ਸਿਰਫ ਸਰਕਾਰ ਦੀ ਬੱਲੇ ਬੱਲੇ ਕਰ ਰਹੇ ਨੇ ਔਰ ਸਰਕਾਰ ਦੇ ਗੀਤ ਗਾ ਰਹੇ ਨੇ। ਅਸਲ ਦੇ ਵਿੱਚ ਸਰਕਾਰ ਦਾ ਜਿਹੜਾ ਸਰਕਾਰ ਨੇ ਜੋ ਕੀਤਾ ਹੈ, ਸਰਕਾਰ ਨੇ ਸਿਰਫ ਬੰਦ ਕੀਤਾ ਹੈ। भाई स्कूल बंद कर दो, कोचिंग बंद कर दो, कॉलेज बंद कर दो, सिनेमा हॉल बंद कर दो, जिम वगैरह सब बंद कर दो। लोग घर च रहन, लोग अपना आप नूं संभाल के रखन, लोग जिहड़े ने थोड़ी बहुत होए ते अपने डॉक्टर दे कोल जान। ये जिहड़ा तुसीं बाहर नहीं जाना, तुसीं घुम्मन नहीं जाना, तुसीं रिश्तेदारां दे नहीं जाना, तुसी ब्याह शादियां दे विच गैदरिंग ज्यादा नहीं करनी, तुसी मीटिंग नहीं करनी। मन सिर्फ सरकार रोक रही है, तुसी ऐ ना करो, वो ना करो। और सरकार वालों जेड़े इंतजाम ने वो कोई देखने नहीं मिल रहे, ना किते दिख रहे ने। तुसी बाहर फ्लाइट पकड़ के बाहरले मुल्कां नहीं जाना, बाहरले मुल्कां तो लोकां ने आना, होटल खाली ने, टूरिस्ट रो रहे ने, ट्रांसपोर्ट वालियां दा बुरा हाल है जी। पब्लिक प्लेस ते जिहड़े लोग ने उन्हां दे कारोबार पूरी तरह इस वक्त खत्म ने। प्रॉपर्टी लैनी देनी लोकां दे सुपने विच भी नहीं है। लोकां दी खरीदारी लोकां दी पूरी तरह बंद है। पर सरकार वालों जिहड़ा तुसीं कहा है, सरकार सिर्फ ਇਹ सख्ती नाल कह रही है कि तुसीं आ सब कुछ बंद कर दो। बंद करन दे उत्ते जोर है, घरों ना निकलो, इस गल ते जोर है। और कोई चीज हाली तक सामने नहीं दिख रही जी। ਤੇ ਲੋਕਾਂ ਦੇ ਵਿੱਚ ਇਸ ਪਾਰਟ ਨੂੰ ਲੈ ਕੇ ਜਾਗਰੂਕਤਾ ਦੇਖਣ ਨੂੰ ਮਿਲ ਰਹੀ ਹੈ ਜਾਂ ਜਿਹੜਾ ਅਫਵਾਹਾਂ ਦਾ ਬਾਜ਼ਾਰ ਹੈ ਉਹੀ ਗਰਮ ਹੁੰਦਾ ਨਜ਼ਰ ਆ ਰਿਹਾ ਹੈ? ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਦੀਆਂ ਨੇ, ਆਹ ਕਰ ਲਓ, ਉਹ ਕਰ ਲਓ। ਲੋਕ ਇੱਕ ਸਟਾਕ ਕਰ ਰਹੇ ਆ ਜਿਹੜਾ ਸਮਾਨ ਹੈ, ਮਾਸਕ ਖਰੀਦ ਰਹੇ ਆ ਜਿਹਦਾ ਕੋਈ ਬਹੁਤਾ ਫਾਇਦਾ ਹਜੇ ਤੱਕ ਨਹੀਂ ਸਾਹਮਣੇ ਆਇਆ। ਉਹ ਵੀ 4 ਘੰਟੇ ਬਾਅਦ ਮਾਸਕ ਬਦਲਣਾ ਪੈਂਦਾ, ਪਰ ਉਹਦੇ ਪਿੱਛੇ ਲੋਕ ਭੱਜ ਰਹੇ ਆ। ਜਾਂ ਕਈ ਤਰ੍ਹਾਂ ਦੀਆਂ ਜਿਹੜੀਆਂ ਅਫਵਾਹਾਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ, ਪਰ ਜਾਗਰੂਕਤਾ ਕਿੰਨੀ ਕੁ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ? ਨਹੀਂ ਜੀ ਨਹੀਂ, ਬਿਲਕੁਲ ਤੁਸੀਂ ਇਹ ਜਿਹੜੀ ਗੱਲ ਕਹਿ ਰਹੇ ਹੋ, ਜੋ ਅਫਵਾਹਾਂ ਵਾਲਾ ਦੌਰ ਹੈ, ਲੋਕਾਂ ਦੇ ਵਿੱਚ ਪੂਰਾ ਉਹਦਾ ਅਸਰ ਹੈ, ਅਫਵਾਹਾਂ ਦਾ ਵੀ ਅਸਰ ਹੈ। ਔਰ ਲੋਕ ਜਿਹੜੇ ਆਪਣੇ ਘਰ ਜਿਹੜੇ ਕਿਚਨ ਦਾ ਸਮਾਨ ਹੈ ਉਸ ਨੂੰ ਲੈ ਕੇ ਵੀ ਲੋਕ ਜਿਹੜੇ ਨੇ ਉਹ ਬੜੇ ਐਕਟਿਵ ਨੇ। ਮੈਂ ਬੜੇ ਲੋਕਾਂ ਕੋਲੋਂ ਇਹ ਸੁਣ ਰਿਹਾ ਜੀ, ਅਸੀਂ ਆਪਣੇ ਘਰ ਆਟਾ ਪਾ ਲਿਆ, ਆਪਣੇ ਘਰ ਚਾਵਲ ਲੈ ਆਉਂਦੇ ਨੇ, ਆਪਣੇ ਘਰ ਆਲੂ ਪਿਆਜ਼ ਤੇ ਘਿਓ ਦੇ ਟੀਨ ਲੈ ਆਉਂਦੇ ਨੇ, ਅਸੀਂ ਮਸਾਲੇ ਪਾ ਲਏ ਨੇ, ਪਤਾ ਨਹੀਂ ਕਿਹੜਾ ਜਿਹਾ ਕਿੱਦਾਂ ਦਾ ਵਕਤ ਆਉਣਾ। ਮੈਂ ਇੱਕ ਮਿਡਲ ਕਲਾਸ, ਲੋ ਮਿਡਲ ਕਲਾਸ ਦੇ ਵਿੱਚ ਇਹ ਚੀਜ਼ ਬੜੀ ਤੇਜ਼ੀ ਨਾਲ ਦੇਖ ਰਿਹਾ ਔਰ ਇੱਕ ਦੂਸਰੇ ਨੂੰ ਐਡਵਾਈਜ਼ ਕਰ ਰਹੇ ਨੇ
भाई इस तरह करो, अपने घर है, सुक्का सुक्का राशन पा लो, कोई पता नहीं की हो जाना है। उसका कारण है, उसका कारण है ਜਿਹੜਾ ਕਰੋਨਾ ਦਾ ਅਸਰ ਹੋਇਆ ਹੈ ਉਹ ਹਿੰਦੁਸਤਾਨ ਦੇ ਸ਼ਹਿਰਾਂ ਵਿੱਚ ਆਇਆ ਹੈ, ਸ਼ਹਿਰਾਂ ਵਿੱਚ। ਔਰ ਸ਼ਹਿਰਾਂ ਵਿੱਚ ਐਕਚੁਅਲ ਪੋਜੀਸ਼ਨ ਕੀ ਹੈ ਆ ਚੈਨਲ ਸਿਰਫ ਦੱਸਦੇ ਨੇ, ਚੈਨਲ ਕਿਤਨਾ ਛੁਪਾ ਰਹੇ ਨੇ ਆ ਗੱਲ ਉਹਨਾਂ ਨੂੰ ਪਤਾ, ਹਕੂਮਤ ਨੂੰ। ਪਰ ਸ਼ਹਿਰਾਂ ਤੋਂ ਇਲਾਵਾ ਹਾਲੀ ਕੋਈ ਪਿੰਡਾਂ ਵੱਲ, ਤਹਿਸੀਲਾਂ ਵੱਲ ਲੋਕ ਕੋਈ ਹਾਲੀ ਕੁਛ कोरोना का इतना ना माहौल है ते ना डर है लोगों जी। उत्थे क्योंकि ये बड़ी जी क्लास है जी बाहरले मुल्कों तो लोग आए ने, वो शहर च ने जी, वो शहर च ने ते पिंडां वाल, कस्बियां वाल, तहसीलां वाल लोगों का हाली कोई भी किसी भी तरह का कुछ सामने नहीं आ रहा। पर मैनू रात नू कई खबर पता लगी हैं ਪਿੰਡਾਂ ਦੇ ਵਿੱਚ, ਪਿੰਡਾਂ ਤੋਂ ਲੋਕ ਹੋ ਕੇ ਸ਼ਹਿਰਾਂ ਵੱਲ ਆ ਰਹੇ ਨੇ। ਉਹਨਾਂ ਦਾ ਕਹਿਣਾ ਪਿੰਡਾਂ ਵਾਲਿਆਂ ਨੂੰ ਕੋਈ ਕੁਛ ਫਿਕਰ ਹੀ ਨਹੀਂ ਹੈ, ਸਿਰਫ ਕਹਿੰਦੇ ਜੋ ਹੋਏਗਾ ਦੇਖਿਆ ਜਾਏਗਾ ਜੀ, ਅਸੀਂ ਕੀ ਕਰਨਾ। ਪਿੰਡਾਂ ਵੱਲ ਔਰ ਕਸਬਿਆਂ ਵੱਲ, ਤਹਿਸੀਲਾਂ ਵੱਲ ਹਾਲੇ ਇਤਨੀ ਗੱਲ ਨਹੀਂ, ਸਿਰਫ ਸ਼ਹਿਰਾਂ ਵਿੱਚ ਹੈ। ਤੇ ਸ਼ਹਿਰਾਂ ਵਿੱਚ ਜਿਹੜੀ ਕਲਾਸ ਬਾਹਰੋਂ ਆਈ ਹੈ ਉਸ ਕਲਾਸ ਦਾ ਜਿਹੜਾ ਡਰ ਹੈ ਉਹ ਬਹੁਤ ਵੱਡਾ ਹੈ ਔਰ ਆਤੰਕ ਹੈ ਪੂਰਾ। ਲੋਕ ਪੜ੍ਹੇ ਲਿਖੇ ਜੇ ਲੋਕ ਨੇ, ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਵਰਗਾ ਮੁਲਕ ਜਿਹੜਾ ਉਹਦਾ ਪ੍ਰੈਜ਼ੀਡੈਂਟ ਪ੍ਰੈਸ ਕਾਨਫਰੰਸ ਕਰਕੇ ਐਮਰਜੈਂਸੀ ਲਾਉਂਦਾ ਹੈ, ਉਹ ਬਾਲ ਅਮਰੀਕਾ ਵਰਗਾ ਦੇਸ਼ ਜਿਹੜਾ ਉਹ ਇਤਨਾ ਸੀਰੀਅਸ ਹੈ। ਔਰ ਪੂਰੀ ਦੁਨੀਆ ਦੇ ਵੱਡੇ ਮੁਲਕਾਂ ਦੇ ਜਿਹੜੇ ਲੋਕ ਨੇ ਉਹ ਇਤਨੇ ਚਿੰਤਾ ਵਿੱਚ ਨੇ ਤੇ ਫਿਰ ਜ਼ਰੂਰ ਕੋਈ ਵੱਡੀ ਗੱਲ ਹੈ, ਫਿਰ ਜ਼ਰੂਰ ਕੋਈ ਬਹੁਤ ਵੱਡਾ ਜਿਹੜਾ ਹੈ ਕਰੋਨਾ ਜਿਹੜਾ ਹੈ ਉਹ ਬਹੁਤ ਖਤਰਨਾਕ ਹੈ। ਔਰ ਲੋਕ ਐਗਜ਼ਾਮਪਲ ਦੇਣ ਲੱਗ ਪਏ ਨੇ ਇੱਥੇ ਜੇ ਸ਼ਹਿਰਾਂ ਦੇ, ਦਿੱਲੀ ਵਰਗੇ ਸ਼ਹਿਰ ਵਿੱਚ। ਦੇਖੋ ਕੈਨੇਡਾ ਵਿੱਚ ਕੀ ਹੋ ਗਿਆ, ਦੇਖੋ ਅਮਰੀਕਾ ਚ ਕੀ ਹੋ ਗਿਆ, ਇਟਲੀ, ਜਰਮਨੀ ਕੀ ਹੋ ਗਿਆ, ਚਾਈਨਾ ਚ ਕੀ ਹੋ ਗਿਆ, 150 ਮੁਲਕਾਂ ਚ ਹੋ ਗਿਆ। ਤੇ ਜੇ ਕਿਤੇ ਹਿੰਦੁਸਤਾਨ ਦੇ ਵਿੱਚ ਪਿੰਡਾਂ, ਕਸਬਿਆਂ, ਤਹਿਸੀਲਾਂ ਦੇ ਵਿੱਚ, ਇੰਟੀਰੀਅਰ ਦੇ ਵਿੱਚ ਜੇ ਗੱਲ ਚਲੀ ਗਈ ਤੇ ਫਿਰ हिंदुस्तान ਨੂੰ ਸੰਭਾਲਣਾ ਬੜਾ ਔਖਾ ਹੋ ਜਾਏਗਾ, ਬੜਾ ਔਖਾ ਹੋ ਜਾਏਗਾ। ਹਾਂ ਜੀ ਬਿਲਕੁਲ ਬੱਬਰ ਸਾਹਿਬ, ਇੱਕ ਇਹ ਵੀ ਨੁਕਤਾ ਹੈ ਜਾਂ ਗੱਲ ਹੈ ਵੀ ਜਦੋਂ ਇਦਾਂ ਦੀ ਸਥਿਤੀ ਵਾਪਰਦੀ ਹੈ ਤੇ ਉਦੋਂ ਲੋਕ ਡਰੇ ਹੋਏ ਹੁੰਦੇ ਆ, ਸਹਿਮੇ ਹੋਏ ਹੁੰਦੇ ਆ, ਅਫਵਾਹਾਂ ਦਾ ਬਾਜ਼ਾਰ ਗਰਮ ਹੁੰਦਾ ਜਿਵੇਂ ਅਸੀਂ ਜ਼ਿਕਰ ਕੀਤਾ, ਤੇ ਉਦੋਂ ਲੋਕ ਅਗਵਾਈ ਲੱਭਦੇ ਆ, ਅਗਵਾਈ ਭਾਲਦੇ ਆ। ਸੋ ਜਿੱਥੇ ਅਸੀਂ ਆਪਣੀ ਗੱਲ ਕਰਦੇ ਹਾਂ, ਠੀਕ ਹੈ, ਇੱਕ ਇਤਿਹਾਦ ਦੇ ਤੌਰ ਤੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜਿਹੜੀਆਂ ਵੱਡੀ ਸਾਡੀ ਸੰਗਤ ਹੈਗੀ ਹੈ ਉਹਦੇ ਤੋਂ ਗੁਰੇਜ਼ ਕਰਨਾ ਚਾਹੀਦਾ, ਲੰਗਰ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਤਾਂ ਕਿ ਜਿਹੜਾ ਇਹ ਘਟਨਾਕ੍ਰਮ ਚੱਲ ਰਿਹਾ ਹੈ ਇਹਦਾ ਫੈਲਾਅ ਘੱਟ ਤੋਂ ਘੱਟ ਹੋ ਸਕੇ। ਪਰ ਜੇ ਸਿੱਖ ਫਲਸਫੇ ਦੀ ਗੱਲ ਕਰੀਏ, ਜੇ ਗੁਰੂ ਸਾਹਿਬਾਨਾਂ ਦੇ ਉਹਨਾਂ ਦੇ ਜੀਵਨ ਦੀ ਗੱਲ ਕਰੀਏ, ਉਹਦੇ ਤੋਂ ਸੇਧ ਲੈ ਕੇ ਇਸ ਸਮੇਂ ਦੇ ਵਿੱਚ ਅੱਗੇ ਤੁਰਨ ਦੀ ਗੱਲ ਕਰੀਏ ਤਾਂ ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਦੇ ਵਿੱਚ ਸਿੱਖੀ ਕੀ ਕਹਿੰਦੀ ਹੈ ਤੇ ਇੱਕ ਸਿੱਖ ਹੋਣ ਦੇ ਨਾਤੇ ਸਾਡਾ ਰੋਲ ਕੀ ਬਣਦਾ? ਬਹੁਤ ਔਖੀ ਘੜੀ ਹੈ ਔਰ ਇਸ ਔਖੀ ਘੜੀ 'ਚ ਸਿੱਖ ਕੌਮ ਨੂੰ ਨਿਆਰਾ ਹੋ ਕੇ ਵਿਚਰਨਾ ਚਾਹੀਦਾ ਹੈ। ਇਸ ਔਖੀ ਘੜੀ ਦੇ ਵਿੱਚ ਸਿੱਖ ਲੀਡਰ ਨੂੰ, ਸਿੱਖ ਜਿਹੜੇ ਵਿਦਵਾਨ ਨੇ ਉਹਨਾਂ ਨੂੰ ਔਰ ਗੁਰਦੁਆਰਿਆਂ ਦੇ ਜਿਹੜੀ ਮੈਨੇਜਮੈਂਟ ਹੈ ਉਹਨਾਂ ਨੂੰ, ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੰਘ ਸਭਾਵਾਂ ਦੀਆਂ ਜਿਹੜੀਆਂ ਕਮੇਟੀਆਂ ਨੇ, ਉਹਨਾਂ ਦੇ ਜਿਤਨੇ ਵੀ ਚੌਧਰੀ ਨੇ, ਉਹਨਾਂ ਸਾਰਿਆਂ ਨੂੰ ਇਸ ਔਖੀ ਘੜੀ ਦੇ ਵਿੱਚ ਸਿੱਖ ਕੌਮ ਦੀ ਨਿਆਰੀ ਜਿਹੜੀ ਹੈਗੀ ਹੈ, ਸਾਡੀ ਸ਼ੁਰੂ ਤੋਂ ਅਸੀਂ ਨਿਆਰੇ ਹਾਂ ਤੇ ਨਿਆਰੇ ਹੋ ਕੇ ਸਾਨੂੰ ਵਿਚਰਨਾ ਚਾਹੀਦਾ ਹੈ। ਔਰ ਡਰ ਸਾਡੇ ਚਿਹਰਿਆਂ ਤੇ ਨਹੀਂ ਹੋਣਾ ਚਾਹੀਦਾ। ਗੁਰਦੁਆਰਿਆਂ ਦੇ ਵਿੱਚ ਮਾਹੌਲ ਜਿਹੜਾ ਹੈ ਉਹ ਇਹਨਾਂ ਕਮੇਟੀ ਦੇ ਜਿਹੜੇ ਮੈਨੇਜਮੈਂਟ ਵਾਲੇ ਨੇ ਇਹਨਾਂ ਨੂੰ ਬੜੀ ਸਿਆਣਪ ਦਾ ਇਸ ਵਕਤ ਆਪਣਾ ਪ੍ਰਮਾਣ ਦੇਣਾ ਚਾਹੀਦਾ ਹੈ, ਕਿਉਂਕਿ ਜੇ ਅਸੀਂ ਸਿੱਖ ਵੀ ਹੋਰਾਂ ਵਾਂਗ ਤੇ ਡਰ ਕੇ ਬੈਠ ਗਏ ਤੇ ਸਾਡਾ ਮਿਆਰਾਪਨ ਤੇ ਗਵਾਚ ਹੀ ਜਾਏਗਾ। ਅਸੀਂ ਸਾਰੇ ਦੁਨੀਆ ਦੇ ਵਿੱਚ ਇਸ ਵਕਤ ਜਿੱਥੇ ਕਿੱਥੇ ਵੀ ਹਾਂ, ਅਸੀਂ ਪ੍ਰੂਵ ਕਰੀਏ ਅਸੀਂ ਨਿਆਰੇ ਹਾਂ, ਅਸੀਂ ਖਾਲਸਾ ਵਾਂ,
ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਹੋਨੇ ਆ। ਸਾਡੀ ਹਿਸਟਰੀ ਅਲੱਗ ਹੈ, ਸਾਡੇ ਗੁਰੂਆਂ ਦਾ ਰਸਤਾ ਅਲੱਗ ਸੀ। ਅਸੀਂ ਗੁਰੂਆਂ ਦੇ ਸਿੱਖ ਹਾਂ ਤੇ ਗੁਰੂ ਘਰ ਜਿਹੜੇ ਨੇ ਉਹ ਇਸ ਔਖੀ ਘੜੀ ਦੇ ਵਿੱਚ ਉਹ ਡਰ ਕੇ ਆਪਣੇ ਘਰਾਂ 'ਚ ਨਹੀਂ ਚਲੇ ਗਏ। ਸਾਨੂੰ ਹਟ ਕੇ ਕੰਮ ਕਰਨਾ ਚਾਹੀਦਾ, ਬੇਸ਼ੱਕ ਬੜੀ ਸਾਵਧਾਨੀ ਨਾਲ, ਬੜੀ ਹਿਫਾਜ਼ਤ ਦੇ ਵਿੱਚ ਆਪਣੇ ਆਪ ਨੂੰ ਬਚਾ ਕੇ, ਪਰ ਸਾਨੂੰ ਨਿਆਰਾਪਨ ਦਿਖਾਣਾ ਚਾਹੀਦਾ। ਸਿੱਖ ਲੀਡਰਸ਼ਿਪ ਨੂੰ ਜੋਸ਼ ਨਾਲ ਔਰ ਬੜੇ ਐਗਰੈਸਿਵ ਹੋ ਕੇ ਇਸ ਔਖੀ ਘੜੀ ਦੇ ਵਿੱਚ ਲੋਕਾਂ ਦੀ ਮਦਦ ਔਰ ਕਰਨ ਵਾਸਤੇ ਵੀ ਅੱਗੇ ਆਉਣਾ ਚਾਹੀਦਾ। ਗੁਰਦੁਆਰਿਆਂ ਦਾ ਜਿੱਥੋਂ ਤੱਕ ਮਾਹੌਲ ਬਣ ਗਿਆ ਹੈ, ਇਹ ਤਾਂ ਉਦਾਂ ਬਣ ਗਿਆ ਜਿੱਦਾਂ ਮੰਦਿਰਾਂ ਦੇ ਵਿੱਚ ਜਿਹੜੇ ਪੰਡਤ ਨੇ ਜਾਂ ਦੂਜੇ ਨੇ ਉਹਨਾਂ ਦਾ ਹੈਗਾ ਮਾਹੌਲ ਕਿ ਡਰ ਕੇ ਬੈਠਣਾ। ਸਿੱਖਾਂ ਨੂੰ ਏਦਾਂ ਨਹੀਂ ਕਰਨਾ ਚਾਹੀਦਾ। ਕੁਛ ਨਹੀਂ ਹੁੰਦਾ, ਅਸੀਂ ਕਦੀ ਨਹੀਂ ਖਤਮ ਹੋਏ, ਅਸੀਂ ਕਦੀ ਨਹੀਂ ਗੁਆਚੇ ਤੇ ਸਾਡਾ ਤੇ ਨਿਆਰਾਪਨ ਹੈ। ਇਸ ਔਖੀ ਘੜੀ ਦੇ ਵਿੱਚ ਸਿੱਖ ਕੌਮ ਕੋਲ ਮੌਕਾ ਹੈ ਸੰਸਾਰ ਤੇ ਲੋਕਾਂ ਨੂੰ ਪ੍ਰੂਵ ਕਰਨ ਦਾ, ਲੋਕਾਂ ਦੇ ਸਾਹਮਣੇ ਪ੍ਰੂਵ ਕਰਨ ਦਾ ਅਸੀਂ ਕੁਝ ਹੋਰ ਹਾਂ। ਸਾਡੀ ਹਿਸਟਰੀ ਕੁਝ ਹੋਰ ਹੈ। ਅਸੀਂ ਲੋਕਾਂ ਦੀ ਔਖੀ ਘੜੀ ਦੇ ਵਿੱਚ ਮਦਦ ਕਰਨ ਵਾਲੇ ਲੋਕ ਹਾਂ। ਅਸੀਂ ਮਾਨਵਤਾ ਦੀ ਸੇਵਾ ਕਰਨ ਵਾਲੇ ਲੋਕ ਹਾਂ। ਅਸੀਂ ਭਰੋਸਾ ਰੱਖਣ ਵਾਲੇ ਲੋਕ ਹਾਂ। ਸਾਨੂੰ ਭਰੋਸਾ ਹੈ ਅਕਾਲ ਪੁਰਖ ਤੇ। ਅਸੀਂ ਉਸ ਭਰੋਸੇ ਕਰਕੇ ਕੰਮ ਕਰਦੇ ਹਾਂ, ਕਿਉਂਕਿ ਭਰੋਸਾ ਸਾਨੂੰ ਹੈ ਕਿ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਸਭ ਕੁਝ ਹੁੰਦਾ ਹੈ। ਇਹ ਕੋਰੋਨਾ ਵਾਇਰਸ ਫੈਲਿਆ ਹੈ ਤੇ ਉਸੀ ਹੀ ਅਕਾਲ ਪੁਰਖ ਦੀ ਮਰਜ਼ੀ ਨਾਲ ਕੋਰੋਨਾ ਵਾਇਰਸ ਹੈ। ਤੇ ਜੇ ਕੋਰੋਨਾ ਵਾਇਰਸ ਆ ਸਕਦਾ ਹੈ ਤੇ ਗੁਰੂ ਦੇ ਸਿੱਖਾਂ ਨੂੰ ਭਰੋਸਾ ਹੈ ਕਿ ਅਕਾਲ ਪੁਰਖ ਦੇ ਚਰਨਾਂ 'ਚ ਅਸੀਂ ਅਰਦਾਸ ਕਰਾਂਗੇ, ਸੇਵਾ ਕਰਾਂਗੇ, ਮਹਾਰਾਜ ਸਾਡੇ ਤੇ ਬਖਸ਼ਿਸ਼ ਕਰਨਗੇ ਤੇ ਇਹ ਕੋਰੋਨਾ ਵਾਇਰਸ ਨਾਲ ਅਸੀਂ ਲੜ ਸਕਾਂਗੇ। ਜੀ ਬਿਲਕੁਲ ਬੱਬਰ ਸਾਹਿਬ, ਮੈਂ ਜ਼ਰੂਰ ਚਾਹੂੰਗਾ ਜਾਂਦੇ ਜਾਂਦੇ ਜਿਹੜਾ ਇਹ ਮਾਹੌਲ ਬਣਿਆ ਹੋਇਆ ਜਿੱਥੇ ਅਸੀਂ ਦੋਵੇਂ ਪੱਖ ਦੀ ਗੱਲ ਕੀਤੀ ਹੈ, ਉੱਥੇ ਤੁਹਾਡੇ ਵੱਲੋਂ ਤੁਸੀਂ ਉੱਥੇ ਦਿੱਲੀ ਦੇ ਵਿੱਚ ਬੈਠੇ ਹੋ ਜਿੱਥੇ ਇੱਕ ਹਫੜਾ ਤਫੜੀ ਦਾ ਮਾਹੌਲ ਹੈ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਗੱਲ ਇਹ ਸ਼ਹਿਰਾਂ 'ਚੋਂ ਨਿਕਲ ਕੇ ਪਿੰਡਾਂ ਵੱਲ ਨੂੰ ਤੁਰਦੀ ਹੈ ਤੇ ਭਾਰਤ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਵੱਧ ਤੋਂ ਬਦਤਰ ਹੋਣ ਦੀ ਜਿਹੜੀ ਸੰਭਾਵਨਾ ਉਹ ਬਣੀ ਹੋਈ ਹੈ। ਸੋ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਥੇ ਤੱਕ ਵੀ ਸਾਡੀ ਸੰਗਤ ਜਿਹੜੀ ਜੁੜੀ ਹੋਈ ਹੈ ਜਾਂ ਦਰਸ਼ਕ ਜੁੜੇ ਹੋਏ ਆ ਉਹਨਾਂ ਨੂੰ ਮੈਸੇਜ ਜਾਂ ਸੁਨੇਹਾ ਦੇਣਾ ਚਾਹੋ ਇਸ ਮੁਕਾਮ ਇਸ TV84 ਦੇ ਮਾਧਿਅਮ ਰਾਹੀਂ ਜਿਹੜੀ ਇਹ ਸਥਿਤੀ ਬਣੀ ਹੋਈ ਹੈ? ਜੀ ਅਮਰਵੀਰ ਜੀ, ਮੈਂ 84 ਦੇ ਮੰਚ ਤੋਂ ਜਿਹੜੇ ਤੁਹਾਡੇ ਮੰਚ ਤੋਂ ਜਿਹੜੇ ਸਾਡੇ ਜੁੜੇ ਹੋਏ ਸੰਗਤ ਹੈ ਲੋਕ ਨੇ, ਮੈਂ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਸਿੱਖ ਕੌਮ ਨੂੰ ਜਿੱਥੇ ਕਿਤੇ ਵੀ ਸਾਡੇ ਗੁਰੂ ਘਰ ਨੇ ਇੱਕ ਤੇ ਬੰਦ ਨਹੀਂ ਹੋਣੇ ਚਾਹੀਦੇ ਕਿਸੇ ਵੀ ਕੀਮਤ ਤੇ। ਬੇਟੇ ਹਿਸਟਰੀ ਦੇ ਵਿੱਚ ਅਸੀਂ ਬੜੇ ਛੋਟੇ ਹੋ ਜਾਵਾਂਗੇ। ਗੁਰਦੁਆਰੇ ਨਹੀਂ ਬੰਦ ਹੋਣੇ ਚਾਹੀਦੇ। ਗੁਰਦੁਆਰਿਆਂ ਦੇ ਵਿੱਚ ਪੂਰੀ ਹਿਫਾਜ਼ਤ ਰੱਖਣੀ ਚਾਹੀਦੀ ਸੰਗਤ ਨੂੰ ਵੀ, ਸਿੱਖਾਂ ਨੂੰ ਚਾਹੀਦਾ ਗੁਰੂ ਘਰ ਨੂੰ ਤੋਂ ਮੂੰਹ ਨਾ ਮੋੜਨ। ਕੁਛ ਨਹੀਂ ਹੋਣਾ, ਤੁਸੀਂ ਭਰੋਸਾ ਰੱਖੋ ਔਰ ਨਿਆਰੇ ਬਣ ਕੇ ਦਿਖੋ। ਗੁਰਦੁਆਰਿਆਂ ਦੇ ਵਿੱਚ ਪੂਰੀ ਸਫਾਈ ਨਾਲ, ਪੂਰੀ ਹਿਫਾਜ਼ਤ ਨਾਲ ਤੁਸੀਂ ਰੋਜ਼ ਜਿੱਦਾਂ ਆਪਾਂ ਗੁਰੂ ਘਰ ਜਾਂਦੇ ਆ, ਜਿੱਦਾਂ ਸਾਡੀਆਂ ਪਰੰਪਰਾਵਾਂ ਨੇ, ਜਿੱਦਾਂ ਸਾਡੀ ਮਰਿਆਦਾ ਹੈ, ਉਸਨੂੰ ਤੁਸੀਂ ਕਾਇਮ ਰੱਖੋ। ਜੇ ਸੰਸਾਰ ਦੇ ਲੋਕਾਂ ਨੂੰ ਇਹ ਸੁਨੇਹਾ ਚਲਾ ਗਿਆ ਕਿ ਇਸ ਔਖੀ ਘੜੀ ਦੇ ਵਿੱਚ ਸਿੱਖਾਂ ਨੇ ਆਪਣੇ ਗੁਰਦੁਆਰਿਆਂ ਨੂੰ ਬੰਦ ਕਰ ਦਿੱਤਾ, ਲੰਗਰ ਬੰਦ ਕਰ ਦਿੱਤੇ ਨੇ, ਸਿੱਖਾਂ ਨੇ ਗੁਰਦੁਆਰਿਆਂ ਗੁਰਦੁਆਰਿਆਂ ਤੋਂ ਮੂੰਹ ਮੋੜ ਲਿਆ ਹੈ, ਤਾਂ ਇਹ ਸੁਨੇਹਾ ਹਿਸਟਰੀ ਦੇ ਵਿੱਚ ਬਹੁਤ ਗਲਤ ਚਲਾ ਜਾਏਗਾ। ਇੱਕ ਟੈਂਪਰੇਰੀ ਇੱਕ ਫੇਸ ਆਇਆ, ਇਸ ਟੈਂਪਰੇਰੀ ਫੇਸ ਦੇ ਵਿੱਚ ਸਿੱਖਾਂ ਨੂੰ ਬੜੀ ਬਹਾਦਰੀ ਨਾਲ, ਬੜੀ ਜੀਦਾਰੀ ਨਾਲ, ਬੜੀ ਚੜ੍ਹਦੀ ਕਲਾ ਨਾਲ ਆਪਣੇ ਇਤਿਹਾਸ ਨੂੰ ਸਾਹਮਣੇ ਰੱਖ ਕੇ ਇਸ ਵਕਤ ਇਸ ਕੋਰੋਨਾ ਵਾਇਰਸ ਦੇ ਨਾਲ ਲੜਨਾ ਚਾਹੀਦਾ ਹੈ। ਮੈਂ ਤੇ ਭਰੋਸੇ ਵਾਲਾ ਸਿੱਖ ਹਾਂ ਜੀ, ਤੇ ਮੈਨੂੰ ਤੇ ਜਾਪਦਾ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਸਿੱਖ ਕੌਮ ਜਿਹੜੀ ਹੈ ਉਹ ਚੜ੍ਹਦੀ ਕਲਾ ਵਿੱਚ ਰਹੇਗੀ ਤੇ ਇਸ ਔਖੀ ਘੜੀ ਦੇ ਵਿੱਚ ਮਾਨਵਤਾ ਦੀ ਸੇਵਾ ਕਰਨ ਵਾਸਤੇ ਸਿੱਖ ਅੱਗੇ ਆਉਣਗੇ। ਜਿੰਨੇ ਵੀ ਸੁਣਨ ਵਾਲੇ ਨੇ ਉਹਨਾਂ ਨੂੰ ਮੈਂ ਇਹ ਜ਼ਰੂਰ ਕਹਾਂਗਾ ਕਿ ਉਹ ਇਸ ਸੁਨੇਹੇ ਨੂੰ
ਆਪਸੀ ਦੋਸਤਾਂ ਵਿੱਚ, ਮਿੱਤਰਾਂ ਵਿੱਚ, ਰਿਸ਼ਤੇਦਾਰਾਂ ਵਿੱਚ ਦੇਣ ਦੀ ਕੋਸ਼ਿਸ਼ ਕਰਨ ਤਾਂ ਕਿ ਡਰ ਦਾ ਮਾਹੌਲ ਸਿੱਖ ਕੌਮ ਦੇ ਵਿੱਚ ਨਾ ਆਏ। ਜੀ ਬੱਬਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਫਤਿਹ ਦੀ ਸਾਂਝ ਪਾਉਂਦੇ ਆ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਅੱਜ ਦੀ ਜਿਹੜੀ ਸਾਡੀ ਗੱਲਬਾਤ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੰਨਾ ਹੀ, ਤੇ ਅੰਤ ਦੇ ਵਿੱਚ ਇਹੀ ਕਹਿਣਾ ਚਾਹਾਂਗੇ ਕਿ ਇਹਤਿਆਤ ਦੇ ਤੌਰ ਤੇ ਜਿਹੜੇ ਪ੍ਰੀਕਾਸ਼ਨਸ ਹੈਗੇ ਨੇ, ਜਿਹੜੇ ਸੇਫਟੀ ਮੈਜਰਸ ਨੇ, ਜਿਹੜੇ ਤੁਹਾਡੇ ਜਿਹੜੇ ਆ ਲੋਕਲ ਹੋਣ ਜਾਂ ਗਵਰਨਮੈਂਟ ਜਿਹੜੇ ਅਦਾਰੇ ਹੈਗੇ ਆ ਉਹਨਾਂ ਵੱਲੋਂ ਜਾਰੀ ਕੀਤੇ ਜਾ ਰਹੇ ਆ, ਉਹਨਾਂ ਨੂੰ ਫੋਲੋ ਕੀਤਾ ਜਾਵੇ। ਜਿਹੜੀ ਹਫੜਾ ਤਫੜੀ ਆ ਉਹਦੇ ਤੋਂ ਗੁਰੇਜ਼ ਕੀਤਾ ਜਾਵੇ ਤੇ ਰੱਬ ਦੇ ਉੱਤੇ ਭਰੋਸਾ ਰੱਖਿਆ ਜਾਵੇ, ਜਿਵੇਂ ਬੱਬਰ ਸਾਹਿਬ ਨੇ ਗੱਲ ਕੀਤੀ ਹੈ। ਤੇ ਸਿੱਖ ਹੋਣ ਦੇ ਨਾਤੇ ਆਪਣਾ ਫਰਜ਼ ਪਛਾਣਦਿਆਂ ਇਸ ਔਖੀ ਘੜੀ ਦੇ ਵਿੱਚ ਸਿੱਖੀ ਫਲਸਫੇ ਤੋਂ ਸੇਧ ਲੈਂਦਿਆਂ ਹੋਇਆਂ ਜਿਹੜੀ ਆਪਣੇ ਕਦਮ ਨੇ ਉਹ ਅੱਗੇ ਵਧਾਈਏ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਇਜਾਜ਼ਤ ਚਾਹਾਂਗੇ। ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਜ਼ਰੂਰ ਬੇਨਤੀ ਕਰਨੀ ਚਾਹਾਂਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਤੋਰਨ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ ਤੁਸੀਂ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਹਾਂ ਇੱਕ ਵਾਰ, www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ ਨੂੰ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।